ਇਸ ਟਾਈਮ ਜੋ ਇੰਡੀਆ ਪਾਕਿਸਤਾਨ ਦੇ ਦਰਮਿਆਨ ਚੱਲ ਰਿਹਾ, ਜੋ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਇਆ, ਉਸ ਤੋਂ ਬਾਅਦ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ ਪਿਆ ਆ। ਕੱਲ ਇਹ ਰਿਪੋਰਟਸ ਆਈਆਂ ਵੀ ਪਾਕਿਸਤਾਨ ਦਾ ਜਿਹੜਾ ਸੂਚਨਾ ਮੰਤਰੀ ਆ, ਉਹਨਾਂ ਨੇ ਦੇਰ ਰਾਤ ਇੱਕ ਜਿਹੜਾ ਵੀਡੀਓ ਮੈਸੇਜ ਜਿਹੜਾ ਉਹ ਜਾਰੀ ਕੀਤਾ, ਵੀ ਕਹਿੰਦੇ ਵੀ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਭਾਰਤ ਆ 24 ਤੋਂ 36 ਘੰਟਿਆਂ ਦੇ ਵਿੱਚ, ਕਹਿੰਦੇ ਵੀ ਉਹਨਾਂ ਦੇ ਕੋਲ ਕ੍ਰੈਡੀਬਲ ਇੰਟੈਲੀਜੈਂਸ ਆ ਵੀ ਇੰਡੀਆ ਜਿਹੜਾ ਆ ਉਹਨਾਂ ਦੇ ਉੱਤੇ ਮਿਲਟਰੀ ਐਕਸ਼ਨ ਲੈ ਸਕਦਾ ਆ। ਇਸ ਬਾਬਤ ਅਮਰੀਕਾ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੇ ਲਈ ਦੋਨਾਂ ਮੁਲਕਾਂ ਦੇ ਦੁਆਰਾ ਲੱਖਾਂ ਡਾਲਰ ਜਿਹੜੇ ਆ ਉਹ ਹੁਣ ਲਗਾਏ ਜਾ ਰਹੇ ਆ। ਸੋ ਟਰੰਪ ਹੁਣਾਂ ਦੇ ਇਰਦ ਗਿਰਦ ਉਹਨਾਂ ਦੇ ਹੀ ਸਾਥੀ ਰਹੇ ਜਾਂ ਪਹਿਲਾਂ ਸਾਥੀ ਰਹੇ, ਉਹਨਾਂ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਉਹ ਹੋ ਕੇ ਤੇ ਹੁਣ ਉਹ ਦੋਨਾਂ ਮੁਲਕਾਂ ਦੀ ਪੈਰਵਾਈ ਜਿਹੜੀ ਉਹ ਕਰ ਰਹੇ ਹੈਗੇ ਆ। ਲੌਂਗ ਟਾਈਮ ਜਿਹੜੇ ਟਰੰਪ ਐਡਵਾਈਜ਼ਰ ਰਹੇ ਜੇਸਨ ਮਿਲਰ, ਉਹਨਾਂ ਨੇ ਆਪਣੇ ਆਪ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਕੀਤਾ ਤੇ ਕਹਿੰਦੇ ਵੀ ਉਹ ਲੌਬੀ ਕਰਨਗੇ ਕਈ ਸਾਲਾਂ ਬਾਅਦ ਪਹਿਲੀ ਵਾਰ ਭਾਰਤੀ ਸਰਕਾਰ ਦੇ ਬਿਹਾਫ ਤੇ ਭਾਰਤੀ ਸਰਕਾਰ ਦੇ ਵੱਲੋਂ ਜਸਟਿਸ ਡਿਪਾਰਟਮੈਂਟ ਦੀ ਫਾਈਲਿੰਗ ਜਿਹੜੀ ਆ ਉਹ ਪਤਾ ਲੱਗੀ ਆ, ਤੇ ਕਹਿੰਦੇ ਵੀ $1.5 ਲੱਖ ਮਹੀਨੇ ਦਾ ਜੇਸਨ ਮਿਲਰ ਨੂੰ ਇੰਡੀਆ ਵਾਲੇ ਜਿਹੜੇ ਉਹ ਦੇਣ ਜਾ ਰਹੇ ਹੈਗੇ ਆ। ਕਹਿੰਦੇ ਵੀ ਜਿਸ ਦਿਨ ਮਿਲਰ ਨੇ ਆਪਣਾ ਕੰਟਰੈਕਟ ਸਾਈਨ ਕੀਤਾ, ਉਸੇ ਦਿਨ ਦੋ ਹੋਰ ਟਰੰਪ ਹੁਣਾਂ ਦੇ ਜਿਹੜੇ ਐਸੋਸੀਏਟ ਪਹਿਲਾਂ ਰਹੇ ਆ, ਉਹਨਾਂ ਨੇ ਆਪਣਾ ਐਗਰੀਮੈਂਟ ਜਿਹੜਾ ਉਹ ਸਾਈਨ ਕੀਤਾ, ਜਿਹਦੇ ਵਿੱਚ ਉਹ ਜਿਹੜੀ ਪਾਕਿਸਤਾਨੀ ਸਰਕਾਰ ਆ ਉਸ ਨੂੰ ਰਿਪਰੈਜ਼ੈਂਟ ਕਰਨਗੇ। ਜੈਵਲਿਨ ਐਡਵਾਈਜ਼ਰਸ ਦੇ ਕੀਥ ਸ਼ਿਲਰ, ਇਹ ਟਰੰਪ ਉਹਨਾਂ ਦੇ ਸਾਬਕਾ ਬਾਡੀਗਾਰਡ ਰਹੇ ਆ। ਜਾਰਜ ਸੋਰੀਅਲ, ਇਹ ਟਰੰਪ ਆਰਗੇਨਾਈਜੇਸ਼ਨ ਦੇ ਵਿੱਚ ਕੰਪਲਾਇੰਸ ਚੀਫ ਪਹਿਲੋਂ ਰਹੇ ਆ। ਉਹਨਾਂ ਨੇ ਫਿਰ ਆਪਣੀ ਕੰਸਲਟਿੰਗ ਫਰਮ ਜਿਹੜੀ ਆ ਉਹ ਬਣਾਈ ਸੀ, ਤੇ ਉਹਨਾਂ ਨੇ ਜਿਹੜੇ ਪਾਕਿਸਤਾਨੀ ਸਰਕਾਰ ਦੇ ਵੱਲੋਂ ਐਜ਼ ਏ ਫੋਰਨ ਏਜੰਟ ਜਿਹੜਾ ਆ ਉਹ ਆਪਣੇ ਆਪ ਨੂੰ ਰਜਿਸਟਰ ਕੀਤਾ ਹੈਗਾ ਆ। ਜੈਵਲਿਨ ਦਾ ਜਿਹੜਾ ਕੰਟਰੈਕਟ ਆ ਡਾਕੂਮੈਂਟਸ ਦੇ ਮੁਤਾਬਕ ਇਹ $50,000 ਪ੍ਰਤੀ ਮਹੀਨਾ ਜਿਹੜਾ ਆ ਉਹ ਪਾਕਿਸਤਾਨੀ ਸਰਕਾਰ ਇਹਨਾਂ ਨੂੰ ਜਿਹੜੀ ਉਹ ਦੇਣ ਜਿਹੜੀ ਉਹ ਜਾ ਰਹੀ ਆ। ਇਸ ਤੋਂ ਪਹਿਲਾਂ ਇਹ ਜਿਹੜੀ ਪਾਕਿਸਤਾਨੀ ਸਰਕਾਰ ਆ, ਉਹਨਾਂ ਨੇ ਇੱਕ ਸੀਡਨ ਲਾ ਸਬ ਕੰਟਰੈਕਟਰ ਆ, ਉਹਨਾਂ ਦੇ ਨਾਲ ਵੀ ਜਿਹੜਾ ਉਹ ਸਮਝੌਤਾ ਕੀਤਾ ਸੀ, ਜੋ ਕਿ ਇੱਕ ਪ੍ਰਾਈਵੇਟ ਇਨਵੈਸਟੀਗੇਟਰ ਆ। ਇਸ ਨੂੰ ਪਹਿਲਾਂ ਟਰੰਪ ਹੁਣਾਂ ਨੇ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਤੌਰ ਦੇ ਵਿੱਚ ਇਸ ਬੰਦੇ ਨੂੰ ਆਪ ਵਰਤਿਆ ਸੀ, ਤੇ ਪਾਕਿਸਤਾਨੀ ਸਰਕਾਰ ਇਸ ਨੂੰ $2 ਲੱਖ ਪ੍ਰਤੀ ਮਹੀਨਾ ਜਿਹੜਾ ਆ ਉਹ ਦੇ ਰਹੀ ਆ ਪਾਕਿਸਤਾਨ ਸਰਕਾਰ ਨੂੰ ਰਿਪਰੈਜ਼ੈਂਟ ਕਰਨ ਦੇ ਲਈ। ਹੁਣ ਤੁਸੀਂ ਦੇਖੋ ਵੀ ਇਹਨਾਂ ਮੁਲਕਾਂ ਦੇ ਆਪਸ ਦੇ ਵਿੱਚ ਲੋਕਾਂ ਦੇ ਹਾਲ ਦੇਖ ਲਓ ਕੀ ਆ। ਲੋਕ ਭੁੱਖਮਰੀ ਦੇ ਨਾਲ, ਗਰੀਬੀ ਦੇ ਨਾਲ ਜਿਹੜਾ ਉਹਨਾਂ ਦਾ ਬੁਰਾ ਹਾਲ ਆ, ਤੇ ਪਰ ਇੱਥੇ ਟਰੰਪ ਹੁਣਾਂ ਦੇ ਕੰਨਾਂ ਦੇ ਵਿੱਚ ਗੱਲਾਂ ਜਿਹੜੀਆਂ ਉਹ ਪਹੁੰਚਾਉਣ ਦੇ ਲਈ, ਉਹਨਾਂ ਸਰਕਾਰਾਂ ਦੀ ਲੌਬਿੰਗ ਕਰਨ ਦੇ ਲਈ, ਇੱਕ ਜਿਹੜੀ ਸਰਕਾਰ ਆ $1.5 ਲੱਖ ਤੇ ਦੂਜੀ ਜਿਹੜੀ ਉਹ $2.5 ਲੱਖ ਜਿਹੜਾ ਆ ਹਰ ਮਹੀਨੇ ਜਿਹੜੇ ਇਸ ਦੇ ਵਿੱਚ ਜਿਹੜੀ ਕਰ ਰਹੀ ਆ ਉਹ ਇਸ ਟਾਈਮ ਲਗਾਏਗੀ। ਸੋ ਮਾਹੌਲ ਕਿੱਦਾਂ ਦਾ ਹੋਊਗਾ, ਕਿਵੇਂ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ 에ਅਰਫੋਰਸ 1 ਤੋਂ ਜਦ ਰਾਸ਼ਟਰਪਤੀ ਟਰੰਪ ਉਹਨਾਂ ਨੇ ਇੰਡੀਆ ਪਾਕਿਸਤਾਨ ਦੇ ਇਸ ਵਿਵਾਦ ਦੇ ਉੱਤੇ ਜਿਹੜਾ ਬਿਆਨ ਦਿੱਤਾ ਸੀ, ਉਹ ਉਹਨਾਂ ਦਾ ਬਿਆਨ ਤਾਂ ਇਹ ਸੀਗਾ ਵੀ ਉਹ ਕਿਸੇ ਦੇ ਸਾਈਡ ਨਹੀਂ ਲੈਣਗੇ, ਪਰ ਵਿੱਚ ਉਹਨਾਂ ਨੂੰ ਇੱਥੋਂ ਇਹ ਵੀ ਪਤਾ ਲੱਗਾ ਵੀ ਟਰੰਪ ਉਹਨਾਂ ਨੂੰ ਪਤਾ ਵੀ ਬੜਾ ਕੁਛ ਨਹੀਂ ਆ। ਕਹਿੰਦੇ ਵੀ ਹਜ਼ਾਰਾਂ ਹੀ ਸਾਲਾਂ ਤੋਂ ਇਹਨਾਂ ਦਾ ਜਿਹੜਾ ਮਸਲਾ ਆ ਉਹ ਤੁਰਿਆ ਜਿਹੜਾ ਉਹ ਆ ਰਿਹਾ ਆ। ਸੋ ਪਹਿਲਗਾਮ ਤੋਂ ਬਾਅਦ ਦੇ ਵਿੱਚ ਮਾਹੌਲ ਪੂਰਾ ਤਣਾਅਪੂਰਨ ਬਣਿਆ ਪਿਆ ਆ, ਤੇ ਇਸ ਟਾਈਮ ਮਿਲਟਰੀ ਕੈਪੇਬਿਲਿਟੀ ਉਹਨਾਂ ਦੀ ਕਿੱਦਾਂ ਦੀ ਹੋਊਗੀ, ਕਿਵੇਂ ਦੀ ਹੋਊਗੀ, ਜੇ ਉਸ ਪਾਸੇ ਵੱਲ ਨੂੰ ਗੱਲ ਵੱਧਦੀ ਆ ਤਾਂ ਉਹ ਸਟੋਰੀ ਦੇ ਵਿੱਚ ਹਰਜੋਤ ਸਿੰਘ ਜੀ ਪਿਛਣਾ ਫਿਰ ਪੰਜਾਬ ਨਹੀਂ ਆ। ਮਰਨੇ ਲੋਕ ਜਿਹੜੇ ਉਹ ਇੱਧਰਲੇ ਪਾਸੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਹੀ ਆ। ਨਜਾਇਜ਼ ਹੀ ਲੋਕਾਂ ਦਾ ਜਿਹੜਾ ਉਸ ਦੇ ਵਿੱਚ ਘਾਣ ਜਿਹੜਾ ਉਹ ਹੋਣ ਜਾ ਰਿਹਾ ਆ। ਜਿਹੜਾ ਘਾਣ ਪਹਿਲਾਂ 26 ਜਾਣਿਆਂ ਨੂੰ ਮਾਰ ਕੇ ਉੱਥੇ ਸ਼ੁਰੂਆਤ ਹੋਈ ਆ, ਤੇ ਇਹ ਜਿਹੜਾ ਮਾਹੌਲ ਆ ਲੱਗਦਾ ਵੀ ਹੋਰ ਵੀ ਜ਼ਿਆਦਾ ਗਰਮਾ ਸਕਦਾ ਹੈਗਾ। ਆਪਾਂ ਸਾਰਿਆਂ ਨੂੰ ਪਤਾ ਆ ਵੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਮੈਜੋਰਿਟੀ ਦੇ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਇਕਨੋਮਿਕ ਕੀ ਹੈਗੀ ਆ। ਭੁੱਖਮਰੀ ਦੇ ਕਾਰਨ ਬਹੁਤੇ ਲੋਕ ਜਿਹੜੇ ਆ ਬਾਹਰਲੇ ਮੁਲਕਾਂ 'ਚ ਆਏ ਹੋਏ ਹੈਗੇ ਆ। ਬਹੁਤ ਸਾਰੇ ਇਸ ਗੱਲੋਂ ਔਖੇ ਵੀ ਹੋਣਗੇ। ਜੇ ਸਾਰੇ ਉੱਥੇ ਇੰਨਾ ਕੁਝ ਸਹੀ ਹੁੰਦਾ ਤੇ ਮੈਜੋਰਿਟੀ 'ਚ ਲੋਕਾਂ ਨੂੰ ਅਮਰੀਕਾ, ਕੈਨੇਡਾ, ਹੋਰ ਮੁਲਕਾਂ ਦੇ ਵਿੱਚ ਨਾ ਆਉਣਾ ਪੈਂਦਾ। ਇਹ ਆਪਾਂ ਰੋਜ਼ ਐਗਜ਼ਾਮਪਲ ਦੇਖਦੇ ਹਾਂ, ਕਿੰਨੇ ਹੋਮਲੈਸ, ਕਿੰਨੀ ਭੁੱਖਮਰੀ, ਸਾਰਾ ਕੁਛ ਉੱਥੇ ਹੈਗਾ। ਪਾਕਿਸਤਾਨ ਦਾ ਇੱਕ US ਦਾ $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਦੇ ਕਰੀਬ ਆ। ਇੰਡੀਆ ਦੇ 85-86 ਰੁਪਏ ਦੇ ਕਰੀਬ ਹੈਗੇ ਆ।
ਇੱਥੇ ਜੈ ਭਾਰਤ ਜਾਂ ਪਾਕਿਸਤਾਨ ਬੱਲੇ ਬੱਲੇ, ਬਾਹਰ ਲੋਕ ਕਿੰਨਾ ਰੌਲਾ ਪਾਉਂਦੇ ਆ ਵੀ ਨਹੀਂ ਜੀ ਅਸੀਂ ਮਾਰ ਦਿਆਂਗੇ, ਚੱਕ ਦਿਆਂਗੇ, ਆਹ ਤੁਹਾਡਾ ਹਾਲ ਦੇਖ ਲਓ। ਤੁਹਾਡੀਆਂ ਜਿਹੜੀਆਂ ਸਰਕਾਰਾਂ ਆ ਲੋਕਾਂ ਨੂੰ ਭੁੱਖ ਮਰੀ ਰੱਖ ਕੇ, ਭਾਰਤ ਦੀ ਸਰਕਾਰ $1.5 ਲੱਖ ਉਹਨਾਂ ਨੇ ਇੱਕ ਫਰਮ ਨੂੰ ਹਾਇਰ ਕੀਤਾ ਪਰ ਮੰਥ, ਜਿਹੜੀ ਲੌਬੀ ਕਰੂਗੀ ਉਹ ਇੰਡੀਆ ਦੇ ਲਈ, ਤੇ ਪਾਕਿਸਤਾਨ ਦੀ ਸਰਕਾਰ ਨੇ $2.5 ਲੱਖ ਪਰ ਮੰਥ ਜਿਹੜਾ ਦੇਣਾ ਕੀਤਾ ਹੈਗਾ। ਦੋਨੋਂ ਹੀ ਜਿਹੜੇ ਟਰੰਪ ਸਰਕਾਰ ਦੇ ਲੌਬੀਇਸਟ ਆ ਤੇ ਦੋਨੋਂ ਟਰੰਪ ਦੇ ਬੰਦੇ ਆ। ਹੁਣ ਉਹ ਟਰੰਪ ਕਿਹੜੇ ਬੰਦੇ ਦੀ ਸੁਣੂਗਾ? ਜੇ ਉਹਨਾਂ ਦੇ ਆਪਾਂ ਕਰੈਕਟਰ ਦੀ ਗੱਲ ਦੱਸਣ ਲੱਗ ਪਈਏ ਤਾਂ ਮੈਂ ਮੇਰੇ ਖਿਆਲ ਨਾਲ ਇੱਥੇ ਦੱਸ ਨਹੀਂ ਸਕਦਾ ਵੀ ਉਹਨਾਂ ਦਾ ਜਿਹੜਾ ਕਰੈਕਟਰ ਆ ਕੀ ਆ। ਕਿਸੇ ਨੇ ਵਿਆਹ ਕਰਾਇਆ, ਇੱਕ ਜਨਾਨੀ ਰੱਖੀ, ਕਿਤੇ ਹੋਰ ਫੜਿਆ ਗਿਆ, ਇਹ ਤੁਸੀਂ ਆਪ ਹੀ ਸਰਚ ਕਰ ਲਿਓ, ਤੁਹਾਨੂੰ ਬਹੁਤ ਕੁਝ ਉਹਦੇ ਉੱਤੇ ਆ ਜਾਣਾ। ਸੋ ਆਹ ਹਾਲ ਉੱਥੇ ਦੀਆਂ ਸਰਕਾਰਾਂ ਦਾ ਹੈਗਾ ਆ, ਜਿਹੜਾ ਲੋਕਾਂ ਨੂੰ, ਗਰੀਬਾਂ ਨੂੰ ਲੁੱਟ ਕੇ ਤੇ ਹੁਣ ਲੌਬੀਇਸਟ ਇੱਥੇ ਜਿਹੜੇ ਹਾਇਰ ਕਰ ਰਹੇ ਵੀ ਭਾਈ ਤੁਹਾਨੂੰ ਵਕਤ ਕੀ ਪਿਆ ਜਿਹੜੇ ਇੱਕ ਦੂਜੇ ਨਾਲ ਲੜਨ ਲੱਗੇ ਹੋ। ਕੋਈ ਵੀ ਮੁਲਕ ਨਹੀਂ ਚਾਹੁੰਦਾ ਜਿਹੜਾ ਲੜਾਈ ਹੋਵੇ। ਅਮਰੀਕਾ ਦਾ ਹਾਲ ਦੇਖ ਲਓ ਕੀ ਹੋਇਆ, ਅਫਗਾਨਿਸਤਾਨ, ਇਰਾਕ, ਕਿੰਨਾ ਕੁਛ ਜਿਹੜਾ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ। ਕਿੰਨੇ ਲੋਕਾਂ ਦੇ ਪੁੱਤ ਜਿਹੜੇ ਆ ਉਹ ਮਾਰੇ ਗਏ ਵਿਚਾਰੇ, ਜਿਹੜੇ ਫੌਜ ਦੇ ਵਿੱਚ ਜੌਬ ਕਰਦੇ ਸੀ। ਸੋ ਲੜਾਈ ਕਦੇ ਵੀ ਜਿਹੜਾ ਆ ਉਹ ਕਿਸੇ ਵੀ ਮੁਲਕ ਲਈ ਵਧੀਆ ਨਹੀਂ ਹੁੰਦੀ ਹੈਗੀ। ਜਿੱਥੇ ਵੀ ਕਿਤੇ ਕੋਈ ਟੈਰਰਿਜ਼ਮ ਹੁੰਦਾ ਆ ਉਹਦਾ ਜਿਹੜਾ ਆ ਬਿਲਕੁਲ ਉਹਨੂੰ ਜਿਹੜਾ ਕ੍ਰਿਟੀਸਾਈਜ਼ ਕਰਨਾ ਚਾਹੀਦਾ। ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ। ਆਮ ਬੰਦਾ ਕੋਈ ਵੀ ਮਰਨਾ ਨਹੀਂ ਚਾਹੀਦਾ। ਪਰ ਤੁਸੀਂ ਦੇਖੋ ਵੀ ਇਦਾਂ ਦੀ ਜਿਹੜੀ ਖਬਰ ਆ ਨਾ ਤਾਂ ਇੰਡੀਆ ਦੇ ਮੀਡੀਆ ਨੇ ਦਿਖਾਲਣੀ ਆ, ਨਾ ਪਾਕਿਸਤਾਨ ਦੇ ਮੀਡੀਆ ਨੇ ਦਿਖਾਣੀ ਆ। ਵੀ ਦੇਖੋ ਆਹ ਸਾਡੇ ਮੁਲਕ ਇੰਨੇ ਲੱਖ ਡਾਲਰ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਦੇ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ 2 ਦੋਸਤ ਮਿੱਤਰ ਹੈਗੇ ਆ, ਉਹਨਾਂ ਨੂੰ ਲੌਬੀ ਕਰਨ ਲਈ ਵਰਤ ਰਹੇ ਆ। ਹੁਣ ਇਹ ਨਹੀਂ ਪਤਾ ਵੀ ਹੁਣ ਟਰੰਪ ਕਿਹਦੇ ਵੱਲ ਜਿਹੜੇ ਆ ਉਹ ਆਪਣੀ ਜੱਫੀ ਪਾਣਗੇ, ਜੇ ਦੋਨੋਂ ਹੀ ਉਹਨਾਂ ਦੇ ਜਿਹੜੇ ਦੋਨੋਂ ਹੀ ਬੰਦੇ ਜਿਹੜੇ ਉਹਨਾਂ ਦੇ ਖਾਸ ਹੈਗੇ। ਜੀ ਯੂਐਸ ਤੇ ਤਾਂ ਕਹਿ ਰਿਹਾ ਦੋਨੋਂ ਮੁਲਕਾਂ ਨੂੰ ਵੀ ਭਾਈ ਜਿਹੜੀਆਂ ਟੈਨਸ਼ਨਸ ਆ ਉਹਨਾਂ ਨੂੰ ਐਸਕੇਲੇਟ ਜਿਹੜਾ ਉਹ ਨਾ ਕਰੋ। ਮਾਰਕੋ ਰੂਬੀਓ ਕਹਿੰਦੇ ਵੀ ਦੋਨਾਂ ਮੁਲਕਾਂ ਦੇ ਸਦਰਾਂ ਨੂੰ ਕਹਿ ਲਓ ਜਾਂ ਪ੍ਰਧਾਨ ਮੰਤਰੀਆਂ ਨੂੰ ਜਾਂ ਮੇਨ ਜਿਹੜੇ ਬੰਦੇ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ। ਪਰ ਸਿਚੁਏਸ਼ਨ ਜਦੋਂ ਪੋਲੀਟਿਕਸ ਜਿੱਥੇ ਇਨਵੋਲਵ ਜਿਹੜੀ ਉਹ ਹੋ ਜਾਂਦੀ ਆ ਉਹ ਦੇਖਣ ਵਾਲੀ ਗੱਲ ਰਹਿੰਦੀ ਆ। ਹੁਣ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਦੀ ਬਾਡੀ ਲੈਂਗੁਏਜ ਥੋੜੀ ਡਰੀ ਜਿਹੜੀ ਉਹ ਨਜ਼ਰ ਜਿਹੜਾ ਉਹ ਆ ਰਿਹਾ ਸੀ। ਰਾਤੋਂ ਰਾਤ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਿਆ ਵੀ ਉਹਨਾਂ ਦੇ ਜਿਹੜੇ ਸੂਚਨਾ ਮੰਤਰੀ ਦੇ ਦੁਆਰਾ ਇਦਾਂ ਦਾ ਬਿਆਨ ਜਿਹੜਾ ਉਹ ਆਉਣਾ ਉਹ ਵੀ ਹੁਣ ਲੋਕਾਂ ਦੇ ਲਈ ਚਿੰਤਾ ਜਿਹੜਾ ਉਹ ਪ੍ਰਗਟਾ ਰਿਹਾ। ਉਹ ਵੱਖਰੀ ਗੱਲ ਆ, ਉੱਥੋਂ ਦੇ ਲੋਕਾਂ ਨੇ ਮੀਮ ਬਣਾ ਕੇ ਆਪਣੇ ਆਪ ਨੂੰ ਚੁਟਕਲਿਆਂ ਦੇ ਵਿੱਚ ਜਿਹੜਾ ਉਹ ਲਾ ਲਿਆ। ਪਰ ਭਾਈ ਲੜਾਈ ਦੇ ਵਿੱਚ ਫਾਇਦਾ ਕਿਸੇ ਦਾ ਨਹੀਂ। ਇਹ ਹਾਸੇ ਠੱਠੇ ਇੱਕ ਪਾਸੇ ਆ, ਪਰ ਸਿਚੁਏਸ਼ਨ ਮਰਨੇ ਕਿਹੜੇ ਆ? ਗਰੀਬਾਂ ਦੇ ਪੁੱਤ ਮਰਨੇ ਆ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੈਣ ਪੈਣਾ ਆ। ਇੱਕ ਪਾਸੇ ਮਰਨ ਦੇ ਲਈ ਤੁਸੀਂ ਦੇਖਣਾ ਵੀ ਮਰਨ ਦੇ ਲਈ ਮੋਹਰੇ ਪੰਜਾਬੀ ਹੋਈ ਕੀਤੇ ਜਾਂਦੇ ਆ। ਹੁਣ ਤੁਸੀਂ ਇਹ ਵੀ ਦੇਖਿਆ ਪਾਕਿਸਤਾਨ ਦੇ ਵਿੱਚ ਵੀ ਹੁਣ ਜਿਹੜੇ ਕੁਛ ਹੋਰ ਧਰਮਾਂ ਦੇ ਲੋਕ ਉਹਨਾਂ ਨੇ ਫੌਜ ਦੇ ਵਿੱਚ ਦਾਖਲ ਕੀਤੇ ਆ, ਉਹਨਾਂ ਦੇ ਕੋਲੋਂ ਬਿਆਨ ਲੈ ਕੇ ਜਿਹੜੇ ਉਹ ਮੋਹਰੇ ਲਾਏ ਜਾ ਰਹੇ ਆ ਵੀ ਅਸੀਂ ਰੈਡੀ ਆ ਜੀ, ਅਸੀਂ ਪਾਕਿਸਤਾਨ ਦੇ ਲਈ ਜਿਹੜਾ ਉਹ ਲੜਨ ਦੇ ਲਈ, ਮਰਨ ਦੇ ਲਈ ਜਿਹੜੇ ਉਹ ਰੈਡੀ ਆ। ਇਸੇ ਤਰੀਕੇ ਦੇ ਨਾਲ ਦੂਜੇ ਪਾਸੇ ਹੁਣ ਉਹੀ RSS ਵਾਲੇ, ਉਹੀ ਭਾਰਤੀ, ਉਹੀ ਜਿਹੜਾ ਮੀਡੀਆ ਜਿਹੜਾ ਸਿੱਖਾਂ ਨੂੰ ਭੰਡਦਾ ਸੀ, ਖਾਲਿਸਤਾਨੀ ਕਹਿੰਦਾ ਸੀ, ਹੁਣ ਕਹਿੰਦੇ ਆ ਜੀ ਤੁਸੀਂ ਸ਼ੇਰ ਬਹਾਦਰ ਪੁੱਤ ਆ ਸਾਡੇ ਮੁਲਕ ਦੇ, ਆਓ ਤੇ ਹੁਣ ਲੜਨ ਦੇ ਲਈ ਜਿਹੜੇ ਉਹ ਗਾਂ ਉਹ ਫੂਕ ਛਕਾ ਕੇ ਜਿਹੜਾ ਉਹਨਾਂ ਲੋਕਾਂ ਨੇ ਗਾਂ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਕਰ ਦੇਣਾ ਆ। ਤੇ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਕਫਨਾਂ ਦੇ ਜਿਹੜੇ ਟੈਂਡਰ ਆ ਤੇ ਬਾਅਦ ਦੇ ਵਿੱਚ ਜਿਹੜੇ ਤਬੂਤਾਂ ਦੇ ਟੈਂਡਰ ਆ ਉਹ ਸਭ ਨੂੰ ਹੀ ਪਤਾ ਵੀ ਕਿੱਧਰਲੇ ਪਾਸੇ ਨੂੰ ਜਿਹੜੇ ਉਹ ਜਾਣੇ ਆ। ਲੜਾਈ ਦੇ ਵਿੱਚ ਕੋਈ ਵੀ ਸੁੱਖ ਨਹੀਂ ਹੁੰਦਾ, ਲੜਾਈ ਦੇ ਵਿੱਚ ਮੌਤ ਹੀ ਹੁੰਦੀ ਆ। ਤੇ ਉਹ ਮੌਤ ਦਾ ਜਿਹੜਾ ਦੰਗਾ ਨਾਚ ਆ ਉਹ ਫਿਰ ਆਮ ਲੋਕਾਂ ਦੀ ਛਾਤੀ ਦੇ ਉੱਤੇ ਹੀ ਜਿਹੜਾ ਉਹ ਹੁੰਦਾ ਆ। ਸੋ ਆਮ ਲੋਕ ਕਿੱਦਾਂ ਰਹਿਣਗੇ, ਕਿਵੇਂ ਹੋਊਗਾ, ਕੀ ਸਿਚੁਏਸ਼ਨ ਬਣੂਗੀ, ਇਹ ਤਾਂ ਸਮਾਂ ਜਿਹੜਾ ਉਹ ਦੱਸੂਗਾ। ਉਮੀਦ ਤਾਂ ਆਪਾਂ ਇਹੀ ਕਰਦੇ ਹਾਂ ਵੀ ਨਾ ਹੋਵੇ ਜਿਹੜੀ ਉਹ ਲੜਾਈ। ਪਰ ਉਧਰ ਮੋਦੀ ਨੇ ਕਹਿੰਦੇ ਆ ਵੀ ਖੁੱਲਾ ਹੱਥ ਜਿਹੜਾ ਉਹ ਦੇ ਦਿੱਤਾ ਆ ਤੇ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਪਾਕਿਸਤਾਨ ਦੇ ਤੇ ਇੱਕ ਹੋਰ ਮਿਨਿਸਟਰ ਨੇ ਰੀਸੈਂਟਲੀ ਮੰਨਿਆ ਸੀਗਾ ਵੀ ਕਹਿੰਦੇ ਵੀ ਅਸੀਂ ਤਾਂ ਅਮਰੀਕਾ ਤੇ ਹੋਰ ਵੈਸਟ ਦੇ ਮੁਲਕਾਂ ਦੇ ਲਈ ਬਹੁਤ ਚਿਰ ਇਹਨਾਂ ਦੀ ਜਿਹੜੀ ਫੰਡਿੰਗ ਆ, ਅੱਤਵਾਦੀਆਂ ਦੀ ਜਿਹੜੀ ਫੰਡਿੰਗ ਆ ਉਹ ਕੀਤੀ ਆ। ਉਹਨਾਂ ਦੇ ਆਪਣੇ ਜਿਹੜੇ ਇਹ ਹੁਣ ਬਿਆਨ ਆ ਤੇ ਹੁਣ ਤੁਸੀਂ ਦੇਖ ਲਓ ਵੀ ਸਿਚੁਏਸ਼ਨ ਕਿਹੜੇ ਵਾਲੇ ਪਾਸੇ ਤੱਕ, ਕਿੱਥੇ ਤੱਕ ਜਿਹੜੀ ਉਹ ਇਸ ਟਾਈਮ ਪਹੁੰਚ ਚੁੱਕੀ ਹੈਗੀ ਆ। 50 ਸਾਲ ਹੋ ਚੁੱਕੇ ਆ ਅਮਰੀਕਾ ਤਾਂ ਜਿਹੜੀ ਵੀਅਤਨਾਮ ਦੀ ਵਾਰ ਹੋਈ ਸੀ, ਅੱਜ ਹੋ ਜਾਣੇ ਆ 50 ਸਾਲ। 44% ਅਮਰੀਕਨਸ ਅੱਜ ਇਹ ਕਹਿ ਰਹੇ ਆ, ਜਿਹੜਾ ਐਮਰਸਨ ਕਾਲਜ ਦਾ ਜਿਹੜਾ ਸਰਵੇ ਆ, ਵੀ ਉਹ ਜਿਹੜੀ ਵਾਰ ਸੀ ਅਨਜਸਟੀਫਾਈਡ ਸੀ। ਕਹਿੰਦੇ ਵੀ ਸਾਨੂੰ ਲੜਨਾ ਹੀ ਨਹੀਂ ਚਾਹੀਦਾ ਸੀਗਾ।
ਵੀਅਤਨਾਮ ਵਾਰ ਨੂੰ ਮੋਸਟ ਅਨਜਸਟੀਫਾਈਡ ਕਨਫਲਿਕਟ ਪਿਛਲੀ ਸੈਂਚਰੀ ਦਾ ਗਿਣਿਆ ਜਾ ਰਿਹਾ ਹੈਗਾ। 38% ਕਹਿੰਦੇ ਵੀ ਯੂਐਸ ਦਾ ਜਿਹੜਾ ਇਨਵੇਜਨ ਇਰਾਕ ਦੇ ਵਿੱਚ ਸੀ ਉਹ ਵੀ ਇੱਕ ਅਨਪੋਪੂਲਰ ਵਾਰ ਸੀ, ਅਨਜਸਟੀਫਾਈਡ ਵਾਰ ਸੀਗੀ। 58,000 ਅਮਰੀਕਨ ਫੌਜੀਆਂ ਦੀ ਮੌਤ ਹੋਈ ਸੀ ਤੇ ਇਸ ਤੋਂ ਕਿਤੇ ਵੱਧ ਜਿਹੜੇ ਆ ਵੀਅਤਨਾਮ ਦੇ ਜਿਹੜੇ ਫੌਜੀ ਜਾਂ ਵੀਅਤਨਾਮ ਦੇ ਲੋਕ ਆ ਉਹ ਮਾਰੇ ਗਏ ਸੀ। 50% ਅਮਰੀਕਨਜ਼ ਇਸ ਪੋਲ ਰਿਜ਼ਲਟ ਦੇ ਵਿੱਚ ਇਹ ਕਹਿ ਰਹੇ ਵੀ ਸਾਨੂੰ ਹਜੇ ਤੱਕ ਵੀ ਕੋਈ ਕਲੀਅਰ ਆਈਡੀਆ ਨਹੀਂ ਹੋ ਰਿਹਾ ਵੀ ਵੀਅਤਨਾਮ ਦੇ ਵਿੱਚ ਅਮਰੀਕਾ ਵਾਲੇ ਕਾਹਤੇ ਗਏ ਸੀ। 70% ਅਮਰੀਕਨਜ਼ ਉਹ ਇਹ ਕਹਿ ਰਹੇ ਆ ਵੀ ਜਿਹੜੇ ਵੀਅਤਨਾਮ ਵੈਟਰਨਸ ਆ ਉਹਨਾਂ ਨੂੰ ਚੱਜ ਨਾਲ ਟਰੀਟ ਨਹੀਂ ਕੀਤਾ ਗਿਆ ਹੈਗਾ। 79% ਵੀਅਤਨਾਮ ਵੈਟਰਨਸ ਇਹ ਕਹਿ ਰਹੇ ਵੀ ਜਿਹੜੇ PTSD ਜਿਹੜੀ ਮੇਜਰ ਪ੍ਰੋਬਲਮ ਸੀ ਤੇ 25% ਇਹ ਕਹਿ ਰਿਹਾ ਵੀ ਉਹਨਾਂ ਨੂੰ ਮੈਂਟਲ ਹੈਲਥ ਪ੍ਰੋਬਲਮ ਹੋਈ ਆ। ਇਰਾਕ ਵਾਰ ਦੇ ਵਿੱਚ ਜਿਸ ਤਰ੍ਹਾਂ ਕੈਦੀਆਂ ਨੂੰ ਟਰੀਟ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਹੀ ਆ। ਸੋ ਕੋਈ ਵੀ ਜਿਹੜਾ ਮੁਲਕ ਆ ਜਦੋਂ ਕਿਤੇ ਜੰਗ 'ਚ ਜਾਂਦਾ ਉਹ ਕੋਈ ਕਿਸੇ ਲਈ ਕੋਈ ਫਾਇਦੇ ਵਾਲੀ ਗੱਲ ਨਹੀਂ ਹੁੰਦੀ ਹੈਗੀ। ਇਹ ਇੰਡੀਆ ਤੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਤੇ ਉੱਥੇ ਦੇ ਲੀਡਰ ਜਿਹੜੇ ਆ ਉਹਨਾਂ ਦਾ ਤਾਂ ਕੰਮ ਹੀ ਇਹ ਹੈਗਾ ਆ ਵੀ ਬਸ ਜਿਹੜੀ ਜ਼ਹਿਰ ਆ ਉਹ ਇੱਕ ਦੂਜੇ ਦੇ ਉਲਟ ਉਗਲੀ ਜਾਓ ਤਾਂ ਕਿ ਜਿਹੜੀ ਆ ਉਹ ਸੱਤਾ ਦੇ ਉੱਤੇ ਬੈਠੇ ਰਹਿਣ।